ਕੈਨੇਡਾ ਦੇ BC ਦੇ ਸ਼ਹਿਰ ਟਮਲਰ ਰਿਜ ਦੇ ਵਿੱਚ ਲੰਘੇ ਦਿਨੀ ਇੱਕ ਬੜੀ ਭਿਆਨਕ ਘਟਨਾ ਵਾਪਰੀ ਸੀ, ਜਿਸ ਦੇ ਵਿੱਚ ਇੱਕ ਸਕੂਲੀ ਵਿਦਿਆਰਥੀ ਨੇ ਕਈ ਜਣਿਆਂ ਨੂੰ ਨਿਸ਼ਾਨਾ ਬਣਾ ਕੇ ਗੋਲੀਆਂ ਚਲਾਈਆਂ ਸਨ, ਜਿਸ ਦੇ ਵਿੱਚ 9 ਲੋਕਾਂ ਦੀ ਮੌਤ ਹੋਣ ਬਾਰੇ ਪਤਾ ਲੱਗਿਆ ਹੈ। ਇਸ ਦੇ ਵਿੱਚ 10ਵੀਂ ਔਰਤ ਦੀ ਮੌਤ ਹੋਣ ਬਾਰੇ ਪਤਾ ਲੱਗਿਆ ਸੀ। ਪਹਿਲਾਂ ਖਬਰ ਆਈ ਸੀ, ਪਰ ਬਾਅਦ ਦੇ ਵਿੱਚ ਪਤਾ ਲੱਗਿਆ ਕਿ ਖੁਸ਼ਕਿਸਮਤੀ ਦੇ ਨਾਲ ਉਸ ਦਾ ਬਚਾਅ ਹੋ ਗਿਆ ਤੇ ਇਸ ਮਾਮਲੇ ਦੇ ਵਿੱਚ ਹੁਣ ਕੁੱਲ 9 ਮੌਤਾਂ ਹੋਈਆਂ ਨੇ। ਇਸ ਮਾਮਲੇ ਦੇ ਵਿੱਚ ਪੁਲਿਸ ਦੀ ਜਾਂਚ ਲਗਾਤਾਰ ਖੁਲਾਸੇ ਕਰ ਰਹੀ ਹੈ ਤੇ ਪਰਤ ਪਰਤ ਖੋਲ ਰਹੀ ਹੈ। ਪਤਾ ਲੱਗਾ ਹੈ ਕਿ ਮਰਨ ਵਾਲਿਆਂ ਦੀ ਗਿਣਤੀ 9 ਹੈ ਤੇ ਜਿਨ੍ਹਾਂ ਦੇ ਵਿੱਚ ਇੱਕ ਔਰਤ, 3 ਵਿਦਿਆਰਥਣਾਂ, 2 ਵਿਦਿਆਰਥੀ ਤੇ ਇੱਕ ਹੋਰ ਔਰਤ ਤੇ ਇੱਕ ਨੌਜਵਾਨ ਜਿਹੜੇ ਹਮਲਾਵਰ ਦੀ ਮਾਂ ਤੇ ਭਰਾ ਸ਼ਾਮਲ ਨੇ। 10ਵੀਂ ਮੌਤ ਜਿਹੜੀ ਆ ਉਹ ਔਰਤ ਬਚ ਗਈ ਹੈ। ਸਥਾਨਕ ਲੋਕਾਂ ਦੇ ਮੁਤਾਬਕ ਜੈਸੀ ਨਾਂ ਦਾ ਮੁੰਡਾ ਸੀ, ਜਿਹੜਾ ਖੁਦ ਨੂੰ ਲੜਕੀ ਦੱਸ ਰਿਹਾ ਸੀ ਪਿਛਲੇ 3 ਸਾਲਾਂ ਤੋਂ, ਤੇ ਉਹੋ ਜਿਹਾ ਹੀ ਬਣ ਕੇ ਰਹਿੰਦਾ ਸੀ। ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਉਸਨੇ ਖੁਦ ਦੀ ਵੀ ਜਾਨ ਲੈ ਲਈ ਹੈ, ਯਾਨੀ ਕਿ ਖੁਦਕੁਸ਼ੀ ਕਰ ਲਈ ਹੈ। ਮਰਨ ਵਾਲਿਆਂ ਦੇ ਵਿੱਚ ਜੈਸੀ ਦੀ ਮਾਂ ਅਤੇ ਭਰਾ ਵੀ ਸ਼ਾਮਲ ਨੇ। ਵਾਰਦਾਤ ਦੇ ਵਿੱਚ ਵਰਤੀ ਗਈ ਲੰਮੀ ਨਾਲੀ ਵਾਲੀ ਬੰਦੂਕ ਅਤੇ ਇੱਕ ਸੋਧੀ ਹੋਈ ਸ਼ਾਟਗਨ ਵੀ ਜਿਹੜੀ ਆ ਬਰਾਮਦ ਹੋਈ ਹੈ। RCMP ਨੇ ਇਸ ਮਾਮਲੇ ਦੇ ਵਿੱਚ ਜਿਹੜੀਆਂ ਗੱਲਾਂ ਦੱਸੀਆਂ ਨੇ, ਉਹਨਾਂ ਦੇ ਮੁਤਾਬਕ ਪਹਿਲਾਂ ਵੀ ਪੁਲਿਸ ਉਹਨਾਂ ਦੇ ਘਰੇ ਕਈ ਵਾਰੀ ਗਈ ਹੈ, ਕਿਉਂਕਿ ਮਾਨਸਿਕ ਤੌਰ ਤੇ ਜੈਸੀ ਪਰੇਸ਼ਾਨ ਰਹਿੰਦਾ ਸੀ। ਕੈਨੇਡਾ ਦੇ ਇਤਿਹਾਸ ਦੇ ਵਿੱਚ ਵਾਪਰੀ ਇਸ ਅੱਤ ਘਿਨਾਉਣੀ ਵਾਰਦਾਤ ਤੋਂ ਬਾਰੇ ਸਥਾਨਕ ਲੋਕਾਂ ਨੇ ਦੱਸਿਆ ਕਿ ਹਮਲਾਵਰ ਨੇ ਪਹਿਲਾਂ ਆਪਣੀ ਮਾਂ ਨੂੰ ਮਾਰਿਆ, ਫਿਰ ਆਪਣੇ ਭਰਾ ਨੂੰ ਮਾਰਿਆ ਤੇ ਉਸ ਤੋਂ ਬਾਅਦ ਸਕੂਲ 'ਚ ਜਾ ਕੇ ਉਸਨੇ ਅੰਨ੍ਹੇਵਾਹ ਗੋਲੀਆਂ ਚਲਾ ਦਿੱਤੀਆਂ, ਜਿਸ ਦਾ ਸ਼ਿਕਾਰ ਬੱਚੇ ਬਣੇ ਤੇ ਉਹਨਾਂ ਦੇ ਵਿੱਚੋਂ ਕੁਝ ਹਾਲੇ ਵੀ ਜ਼ਿੰਦਗੀ ਤੇ ਮੌਤ ਦੀ ਲੜਾਈ ਲੜ ਰਹੇ ਨੇ। ਇਹਨਾਂ ਦੇ ਵਿੱਚ 12 ਸਾਲਾ ਬੱਚੀ ਦੇ ਸਿਰ ਦੇ ਧੌਣ ਦੇ ਵਿੱਚ ਗੋਲੀਆਂ ਲੱਗੀਆਂ ਨੇ, ਜਿਸ ਨੂੰ ਇਲਾਜ ਦੇ ਵਾਸਤੇ ਵੈਨਕੂਵਰ ਲਿਆਂਦਾ ਗਿਆ।